ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਸ ਤੋਂ ਬਾਅਦ ਹੜ੍ਹਾਂ ਦੀ ਮਾਰ ਹੇਠ ਹੁਣ ਨਾਰਥ ਕੁਇਨਜ਼ਲੈਂਡ। ਮੇਜਰ ਰਸਤੇ ਅਤੇ ਕੁਝ ਥਾਵਾਂ ਤੇ ਟਰਾਂਸਪੋਰਟ ਕੀਤੀ ਬੰਦ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਨੌਜਵਾਨਾਂ ਨੇ ਦਿੱਲੀ ਦੇ ਬਾਰਡਰਾਂ ਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਵਖੇਰੇ ਕੇਸਰੀ ਰੰਗ। ਸੰਘਰਸ਼ ਨੂੰ ਤਿੱਖਾ ਕਰਨ ਦਾ ਲਿਆ ਅਹਿਦ। ਭਾਰਤੀਆਂ ਨੇ ਬਾਹਰਲੇ ਮੁਲਕਾਂ ਜਾ ਕੇ ਗੱਡੇ ਆਪਣੀ ਕਾਮਯਾਬੀ ਦੇ ਝੰਡੇ। ਭਾਰਤੀ ਮੂਲ ਦੀ ਨਿਊਜ਼ੀਲੈਂਡ ਨਿਵਾਸੀ ਪੰਜਾਬੀ ਮੁਟਿਆਰ ਨੇ ਪਾਈ ਮਾਣਮੱਤੀ ਪ੍ਰਾਪਤੀ। ਜੈਸਿੰਡਾ ਆਰਡਨ ਨੇ ਕੀਤਾ ਭਾਰਤੀਆਂ ਲਈ ਵੱਡਾ ਐਲਾਨ। ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸਿੱਖ ਸਪੋਰਟਸ ਕੰਪਲੈਕਸ ਦਾ ਕੀਤਾ ਉਦਘਾਟਨ। ਤੇ ਮਿਆਂਮਾਰ ਅੰਦੋਲਨਕਾਰੀਆਂ ਨੂੰ ਘੱਟ ਗਿਣਤੀ ਜਥੇਬੰਦੀਆਂ ਦੀ ਮਿਲੀ ਹਮਾਇਤ। BBC ਦਾ ਪੱਤਰਕਾਰ ਮਿਆਂਮਾਰ ਪ੍ਰਸ਼ਾਸਨ ਵੱਲੋਂ ਕੀਤਾ ਰਿਹਾ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਅਹਿਮ ਖਬਰਾਂ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਸ ਵਿੱਚ ਹੜ੍ਹਾਂ ਕਾਰਨ ਮਚੀ ਤਬਾਹੀ ਨੂੰ ਲੈ ਕੇ ਸਰਕਾਰ ਪਰੇਸ਼ਾਨੀ ਵਿੱਚ ਪਈ ਹੈ। ਜਿੱਥੇ ਹੜ੍ਹਾਂ ਨੇ ਆਮ ਲੋਕਾਂ ਦੇ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ, ਉੱਥੇ ਹੀ ਫਸਲਾਂ, ਘਰਾਂ, ਪਸ਼ੂਆਂ ਅਤੇ ਜਾਨਵਰਾਂ ਦਾ ਭਾਰੀ ਨੁਕਸਾਨ ਕੀਤਾ ਹੋਇਆ ਹੈ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਰੱਖੀ ਹੈ। ਕਈ ਦਿਨਾਂ ਤੋਂ ਭਾਰੀ ਮੀਂਹ ਕਾਰਨ ਫਸਲਾਂ, ਘਰਾਂ, ਪਸ਼ੂਆਂ, ਜਾਨਵਰਾਂ ਅਤੇ ਮਸ਼ੀਨਰੀ ਦਾ ਬਹੁਤ ਨੁਕਸਾਨ ਹੋਇਆ ਹੈ। ਕਈ ਇਲਾਕਿਆਂ ਵਿੱਚ ਸਥਿਤੀ ਇੱਥੋਂ ਤੱਕ ਬਦਤਰ ਬਣ ਗਈ ਕਿ ਹੜ੍ਹਾਂ ਦੇ ਵਹਾਅ 'ਚ ਘਰ ਵੀ ਵਹਿ ਗਏ। ਨਿਊ ਸਾਊਥ ਵੇਲਸ ਦੇ ਕੋਲੋ ਰਿਵਰ ਦਾ ਪਾਣੀ ਦਾ ਪੱਧਰ ਇੱਕਦਮ ਭਰ ਜਾਣ ਕਾਰਨ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਨੂੰ ਕੱਢਣ ਲਈ ਕਿਸ਼ਤੀਆਂ ਅਤੇ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ। ਨਿਊ ਸਾਊਥ ਵੇਲਸ ਦੇ ਸੈਸ ਕਮਿਸ਼ਨਰ ਕਾਰਲਿਨ ਯੋਕ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰਲ ਕੋਲੋ ਦੇ ਨਾਲ ਵਿਨੀ ਕ੍ਰੀਕ ਵੀ ਭਰ ਚੁੱਕੀ ਹੈ, ਜਿਸ ਦੇ ਆਸ-ਪਾਸ 200 ਦੇ ਕਰੀਬ ਘਰ ਨੁਕਸਾਨੇ ਗਏ ਨੇ। ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਘਰ ਛੇਤੀ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ। ਲੋਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਘਰਾਂ ਲਈ ਐਮਰਜੈਂਸੀ ਕਿੱਟ, ID ਡਾਕੂਮੈਂਟਸ ਤੇ ਹੋਰ ਕੀਮਤੀ ਸਮਾਨ ਨਾਲ ਲੈ ਰੱਖਣ। ਸਿਡਨੀ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਕੱਲ 1800 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਸੀ ਤੇ ਅੱਜ 1500 ਹੋਰ ਵਿਅਕਤੀਆਂ ਨੂੰ ਕੱਢਿਆ ਜਾ ਰਿਹਾ ਹੈ। ਪ੍ਰੀਮੀਅਰ ਗਲੈਡਿਸ ਬੈਰਜੇਕਲੀਅਰ ਨੇ ਕਿਹਾ ਕਿ 1961 ਦੇ ਵਿਨਾਸ਼ਕਾਰੀ ਹੜ੍ਹਾਂ ਮਗਰੋਂ ਇਹ ਪਹਿਲੀ ਵਾਰ ਹੋਇਆ ਕਿ ਅਜਿਹੀ ਸਥਿਤੀ ਮੁੜ ਆ ਰਹੀ ਹੈ, ਜਿਸ ਦਾ ਕਦੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ। ਉਹਨਾਂ ਦੱਸਿਆ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਹੜ੍ਹਾਂ ਦੇ ਨਾਲ ਵਰੰਗਬਾ ਡੈਮ ਦਾ ਪਾਣੀ ਵੀ ਉਛਾਲ ਮਾਰਨ ਲੱਗਾ ਹੈ। ਉਧਰ ਨਾਰਥ ਕੁਇਨਜ਼ਲੈਂਡ ਦੇ ਕੁਝ ਏਰੀਆ ਵਿੱਚ ਵੀ ਫਲੱਡ ਦੀ ਸਥਿਤੀ ਬਣ ਚੁੱਕੀ ਹੈ। ਫਲੱਡ ਦੀ ਸਥਿਤੀ ਨੂੰ ਦੇਖਦੇ ਹੋਏ ਸਿਡਨੀ ਨਾਰਥ ਵੈਸਟ ਤੇ ਵੈਸਟ ਪਬਲਿਕ ਟਰਾਂਸਪੋਰਟ ਦੇ ਕਈ ਮੇਜਰ ਰਸਤਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਵਿਨਿਜ਼ ਨੇ ਫਲੱਡ ਨਾਲ ਸਤਾਏ ਲੋਕਾਂ ਲਈ ਚੈਰਿਟੀ ਦੀ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ NSW ਹੜ੍ਹ ਨਾਲ ਤਬਾਹ ਹੋ ਗਿਆ ਹੈ। ਇਸ ਮਾੜੀ ਸਥਿਤੀ ਦੌਰਾਨ ਮੱਧ ਉੱਤਰੀ ਤੱਟ ਤੇ 15000 ਲੋਕਾਂ ਤੋਂ ਵੱਧ ਅਤੇ ਸਿਡਨੀ ਵਿੱਚ ਹੋਰ 3000 ਤੋਂ ਵੱਧ ਲੋਕ ਘਰ ਛੱਡਣ ਲਈ ਮਜਬੂਰ ਹੋ ਗਏ ਨੇ। ਪਾਣੀ ਨਾਲ ਭਰੀਆਂ ਨਦੀਆਂ ਨੇ ਸੜਕਾਂ ਤੇ ਪੁਲਾਂ ਨੂੰ ਕੱਟ ਦਿੱਤਾ ਹੈ। ਕੱਲ ਤਕਰੀਬਨ 150 ਸਕੂਲ ਬੰਦ ਕਰ ਦਿੱਤੇ ਗਏ। ਪਸ਼ੂਆਂ ਨੂੰ ਹੜ੍ਹਾਂ ਵਾਲੇ ਇਲਾਕਿਆਂ ਵਿੱਚ ਪਾਣੀ ਦੀਆਂ ਭਰੀਆਂ ਕਤਾਰਾਂ ਵਿੱਚੋਂ ਲੰਘਦਿਆਂ ਦੇਖਿਆ ਜਾ ਸਕਦਾ ਹੈ। ਕਈ ਪਸ਼ੂ ਹੜ੍ਹਾਂ ਦੀ ਮਾਰ ਨਾ ਚੱਲਦਿਆਂ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੇ। ਹੜ੍ਹਾਂ ਦੇ ਕਾਰਨ ਬਾਹਰ ਖੜੀਆਂ ਗੱਡੀਆਂ, ਮਸ਼ੀਨਰੀ ਵੀ ਪਾਣੀ ਦੇ ਵਿੱਚ ਵਹਿੰਦੀ ਦਿਖਾਈ ਦੇ ਰਹੀ ਹੈ। ਹਕਸਬੈਰੀ ਅਤੇ ਨੈਪਿਨ ਨਦੀਆਂ, ਜੋ ਕਿ ਸਿਡਨੀ ਦੀ ਸਰਹੱਦ ਨਾਲ ਉੱਤਰ ਅਤੇ ਪੱਛਮ ਵੱਲ ਸਰਹੱਦ ਨਾਲ ਲੱਗਦੀਆਂ ਨੇ, ਕੱਲ 1961 ਦੇ ਵਿਨਾਸ਼ਕਾਰੀ ਹੜ੍ਹ ਮਗਰੋਂ ਪਹਿਲੀ ਵਾਰ ਕਿਤੇ ਉੱਚ ਪੱਧਰ ਤੇ ਪਹੁੰਚ ਗਈਆਂ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਕਸਬੈਰੀ ਨਦੀ 13 ਮੀਟਰ 42 ਫੁੱਟ ਤੱਕ ਜਾ ਸਕਦੀ ਹੈ। ਇਸ ਤੋਂ ਇਲਾਵਾ ਸਿਡਨੀ ਦਾ ਪਾਣੀ ਦੀ ਸਪਲਾਈ ਦਾ ਮੁੱਖ ਸਰੋਤ ਵਰੰਗਾਮਾ ਡੈਮ ਲਗਭਗ 5 ਸਾਲਾਂ ਵਿੱਚ ਪਹਿਲੀ ਵਾਰ ਪਾਣੀ ਨਾਲ ਭਰ ਗਿਆ ਅਤੇ ਸਿਡਨੀ ਹਾਰਬਰ ਦੇ ਆਇਤਨ ਬਰਾਬਰ ਇੱਕ ਦਿਨ ਵਿੱਚ ਲਗਭਗ 500 ਗੀਗਾਲੀਟਰ ਪਾਣੀ ਛੱਡ ਰਿਹਾ ਸੀ। ਅਧਿਕਾਰੀਆਂ ਨੇ ਸਿਡਨੀ ਦੇ ਉੱਤਰ ਅਤੇ ਪੱਛਮ, NSW ਸੈਂਟਰਲ ਕੋਸਟ ਅਤੇ ਹੌਕਸਬੇਰੀ ਘਾਟੀ ਦੇ ਹੇਠਲੇ ਇਲਾਕਿਆਂ ਦੇ ਵਸਨੀਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਸਥਿਤੀ ਹੋਰ ਵਿਗੜ ਸਕਦੀ ਹੈ, ਇਸ ਲਈ ਉਹਨਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਚਲੇ ਜਾਣਾ ਚਾਹੀਦਾ ਹੈ। ਬਹਰਹਾਲ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਸ ਤੇ ਕੁਇਨਜ਼ਲੈਂਡ ਦੇ ਵਿੱਚ ਲਗਾਤਾਰ ਮੀਂਹ ਦੇ ਕਾਰਨ ਨਦੀਆਂ ਅਤੇ ਡੈਮ ਭਰ ਚੁੱਕੇ ਨੇ, ਜਿਸ ਦੇ ਕਾਰਨ ਹੜ੍ਹਾਂ ਦੀ ਸਥਿਤੀ ਬਣ ਚੁੱਕੀ ਹੈ ਅਤੇ ਕਈ ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡ ਕੇ ਮਜਬੂਰਨ ਸੁਰੱਖਿਅਤ ਥਾਵਾਂ ਤੇ ਜਾਣਾ ਪੈ ਰਿਹਾ ਹੈ। ਇਹਨਾਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨ ਲਈ ਆਸਟ੍ਰੇਲੀਆ ਪੱਬਾਂ ਭਾਰ ਹੋਇਆ ਹੈ। ਸਰਕਾਰ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਹਰ ਹੱਥ ਕੰਡੇ ਅਪਣਾ ਰਹੀ ਹੈ। ਕਿਸ਼ਤੀਆਂ ਤੋਂ ਲੈ ਕੇ ਹੈਲੀਕਾਪਟਰ ਤੱਕ ਲੋਕਾਂ ਦੀ ਸੇਵਾ ਵਿੱਚ ਲਗਾਏ ਹੋਏ ਨੇ। ਹੁਣ ਦੇਖਣਾ ਹੋਵੇਗਾ ਕਿ ਕੁਦਰਤੀ ਮਾਰ ਆਸਟ੍ਰੇਲੀਆ ਦੇ ਲੋਕਾਂ ਨੂੰ ਹੋਰ ਕਿੰਨੀ ਦੇਰ ਚੱਲਣੀ ਪਵੇਗੀ। ਸਿਡਨੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਜੀ ਪ੍ਰਭਜੋਤ ਸਿੰਘ ਸੰਧੂ ਤੇ ਉਹਨਾਂ ਤੋਂ ਜਾਣਦੇ ਹਾਂ ਤਾਜ਼ਾ ਹਾਲਾਤਾਂ ਬਾਰੇ। ਸਿਡਨੀ ਦੇ ਕੀ ਹਾਲਾਤ ਬਣੇ ਹੋਏ ਨੇ ਇਸ ਸਮੇਂ। ਪ੍ਰਭਜੋਤ ਸੰਧੂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਤੇ ਜੀ।
ਜੀ ਧੰਨਵਾਦ ਹਜਮ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ ਫॉर ਤੁਸੀਂ ਮੈਨੂੰ ਉੱਥੋਂ ਆਨਲਾਈਨ ਲਿਆ। ਹਾਂਜੀ ਕਰੋ ਜੀ। ਸੰਧੂ ਸਾਹਿਬ ਜੀ, ਇਹ ਦੱਸੋ ਕਿ ਸਿਡਨੀ ਦੇ ਵਿੱਚ ਕਾਫੀ ਮਾੜੇ ਹਾਲਾਤ ਚੱਲ ਰਹੇ ਨੇ, ਖਾਸ ਕਰਕੇ ਨਿਊ ਸਾਊਥ ਵੇਲਜ਼ ਦੇ ਜਿੰਨੇ ਵੀ ਏਰੀਆ, ਪਰ ਦੱਸਿਆ ਜਾ ਰਿਹਾ ਕਿ ਸਿਡਨੀ ਦੇ ਵਿੱਚ ਜ਼ਿਆਦਾ ਹਾਲਾਤ ਜਿਹੜੇ ਹੈਗੇ ਨੇ ਖਰਾਬ ਨੇ ਫਲੱਡ ਦੇ। ਸੋ ਇਸ ਸਮੇਂ ਕੀ ਤਾਜ਼ਾ ਹਾਲਾਤ ਬਣੇ ਹੋਏ ਨੇ? ਜੀ ਇੰਦਰ ਦੇਵਤਾ ਪਿਛਲੇ 7 ਦਿਨਾਂ ਤੋਂ ਸਾਡੇ ਤੇ ਕਰੋਪ ਹੋਇਆ ਤੇ ਵੈਸਟਰਨ ਸਿਡਨੀ ਜਿਹੜੀ ਆ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਆ ਜੀ। ਤੇ ਜਿਹੜੇ ਹਿੰਦੁਸਤਾਨੀ ਜਾਂ ਆਪਣੇ ਪੰਜਾਬੀ ਬਹੁਤ ਗਿਣਤੀ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਹੀ ਰਹਿ ਰਹੇ ਨੇ ਉਹ ਜੀ। ਤੇ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਏਰੀਆ ਹੈਗਾ ਆ ਉਹ ਪੈਨਥ ਆ। ਸੋ ਪੈਨਥ ਦੇ ਨਾਲ ਜਿਹੜੇ ਹੀ ਵਾਰਾਗੰਬਾ ਡੈਮ ਪੈਂਦਾ ਆ, ਸੋ ਡੈਮ ਆਪਣੇ ਜਿੰਨੀ ਉਹਦੀ ਸਮਰੱਥਾ ਆ, ਆਪਣੀ ਸਮਰੱਥਾ ਤੋਂ ਵੱਧ ਉਹ ਭਰਿਆ ਹੋਇਆ। ਉਸ ਨੂੰ ਵੇਖਦਿਆਂ ਹੋਇਆ, ਇਹਤਿਆਤੀ ਕਦਮ ਚੱਕਦਿਆਂ ਹੋਇਆ ਨਿਊ ਸਾਊਥ ਵੇਲਜ਼ ਸਰਕਾਰ ਨੇ ਜਿਹੜੇ ਉਸ ਪੈਨਥ ਇਲਾਕੇ ਦੇ ਨੇੜਲੇ ਲੋਕ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਹਿ ਦਿੱਤਾ ਗਿਆ। ਤੇ ਸਾਡੇ ਜਿਹਦੇ ਵਿੱਚ ਸਾਡਾ ਗੁਰੂ ਘਰ ਵੀ ਹੈਗਾ, ਇੱਕ ਜਿਹੜਾ ਪੈਨਥ ਵਾਲਾ ਗੁਰੂ ਘਰ ਕਿਹਾ ਜਾਂਦਾ ਬਲਾਕੀ ਰੋਡ ਵਾਲਾ ਜੀ, ਸੋ ਉਹ ਵੀ ਕਿਉਂਕਿ ਉਸ ਇਲਾਕੇ ਦੇ ਵਿੱਚ ਪੈਂਦਾ ਆ ਤੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲੈ ਜਾਓ ਜੀ। ਤੇ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਥਾਵਾਂ ਤੇ ਲਿਆ ਰਹੇ ਨੇ। ਫਿਲਹਾਲ ਜਿਹੜੀ ਹੈ ਕਿ ਮਾਲ ਦਾ ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਰਿਹਾ ਲੋਕਾਂ ਦਾ, ਜਿਹੜਾ ਫਾਈਨੈਂਸ਼ੀਅਲ ਲਾਸ ਆ, ਘਰਾਂ ਦੇ ਵਿੱਚ ਪਾਣੀ, ਕਾਰਪੇਟਾਂ ਦੇ ਵਿੱਚ ਬੁਰੀ ਹਾਲਤ, ਘਰ ਵੀ ਜਿਹੜੇ ਨੇ ਚੋ ਰਹੇ ਨੇ, ਪਰ ਕੋਈ ਜਾਨੀ ਨੁਕਸਾਨ ਜਾਂ ਕੋਈ ਏਦਾਂ ਦੇ ਨੁਕਸਾਨ ਦੀ ਖਬਰ ਅਜੇ ਤੱਕ ਨਹੀਂ ਕੋਈ ਮਿਲੀ ਜੀ। ਔਰ ਇਸ ਤੋਂ ਇਲਾਵਾ ਸਾਡੇ ਜਿਹੜਾ ਇੱਧਰ ਵਿੰਡਸਰ ਏਰੀਆ ਆ, ਵਿੰਡਸਰ ਏਰੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਣੀ ਆ ਗਿਆ ਹੋਇਆ ਆ। ਉਧਰਲੇ ਇਲਾਕੇ ਦੇ ਵੀ ਕੁਝ ਸਬਰਬ ਹੈ ਜਿਨ੍ਹਾਂ ਦੇ ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਆਪ ਨੂੰ ਉਹ ਹਾਈ ਅਲਰਟ ਦੇ ਵਿੱਚ ਰੱਖਣ। ਔਰ ਹਾਲ ਦੀ ਘੜੀ ਤਾਂ ਸਾਰੇ ਹੀ ਦੁਆ ਕਰ ਰਹੇ ਨੇ ਕਿ ਜੇ ਇੰਦਰ ਦੇਵਤਾ ਜਿਹੜਾ ਮਿਹਰਬਾਨ ਹੋ ਜਾਏ ਤੇ ਆਪੋ ਆਪਣੇ ਘਰ ਨੂੰ ਵਾਪਸ ਚਲਾ ਜਾਵੇ ਜੀ। ਤਾਂ ਸਾਰੇ ਹੀ ਸੰਘਰਸ਼ ਕਰ ਰਹੇ ਨੇ ਸਾਰੇ ਜੀ। ਸੰਧੂ ਸਾਹਿਬ, ਇੱਕ ਅੰਕੜਿਆਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 1961 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਨਿਊ ਸਾਊਥ ਵੇਲਜ਼ ਦੇ ਵਿੱਚ ਹੜ੍ਹ ਆਏ ਸਨ। ਉਦੋਂ ਬਹੁਤ ਭਾਰੀ ਤਬਾਹੀ ਮਚਾਈ ਸੀ ਹੜ੍ਹਾਂ ਨੇ। ਸੋ ਹੁਣ ਵੀ ਅਜਿਹੇ ਹਾਲਾਤ ਬਣਦੇ ਦਿਖਦੇ ਨੇ ਕਿਉਂਕਿ ਕਾਰਾਂ ਪਾਣੀ ਦੇ ਵਿੱਚ ਰੁੜੀਆਂ ਜਾਂਦੀਆਂ ਨੇ, ਇੱਥੋਂ ਤੱਕ ਕਿ ਘਰਾਂ ਨੂੰ ਉਹ ਪਾਣੀ ਜਿਹੜਾ ਹੜ੍ਹਾਂ ਦਾ ਰੁੜਾ ਕੇ ਲੈ ਗਿਆ। ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਹੀ ਹਾਲਾਤ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ 1961 ਤੋਂ ਬਾਅਦ ਇਹ ਵੱਡੇ ਹੜ੍ਹ ਹੁਣ ਹੀ ਆਏ ਨੇ। ਅਸੀਂ ਵੀ ਜਦੋਂ ਬਹੁਤ ਸਾਰੀਆਂ ਸੜਕਾਂ ਤੋਂ ਗੁਜ਼ਰਦੇ ਸਾਂ ਤੇ ਵੇਖਦੇ ਸਾਂ ਕਿ ਫਲੱਡ ਅਫੈਕਟਡ ਏਰੀਆ ਦੇ ਸਾਈਨ ਲੱਗੇ ਹੁੰਦੇ ਸੀਗੇ ਤੇ ਅਸੀਂ ਉਹਨਾਂ ਨੂੰ ਸਾਈਨਸ ਨੂੰ ਵੇਖ ਕੇ ਹੱਸਣਾ ਕਿ ਸਾਨੂੰ 10-20 ਸਾਲ ਹੋ ਗਏ ਰਹਿੰਦਿਆਂ ਨੂੰ ਉੱਥੇ, ਅਸੀਂ ਤਾਂ ਕਦੇ ਹੜ੍ਹ ਆਏ ਦੇਖੇ ਨਹੀਂ ਗੇ, ਸਰਕਾਰ ਪਾਗਲ ਆ, ਐਵੇਂ ਨਿਸ਼ਾਨ ਲਾ ਕੇ ਬੈਠੀ ਹੋਈ ਆ। ਪਰ ਅੱਜ ਉਹ ਸਾਰੇ ਜਿਹੜੇ ਸਾਈਨ ਲੱਗੇ ਸੀਗੇ ਉਹ ਸਾਰੇ ਇਲਾਕੇ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ। ਉਹ ਇਹਤਿਆਤੀ ਤੌਰ ਦੇ ਉੱਤੇ ਇਹਨਾਂ ਨੇ ਉਹ ਜਿਹੜੇ ਸਾਈਨ ਜਿਹੜੇ ਸੀ ਲਾਏ ਹੋਏ ਸੀਗੇ। ਸੋ ਹਾਲ ਦੀ ਘੜੀ ਜਿਹੜੇ ਪੱਛਮੀ ਸਿਡਨੀ ਵਾਲੇ ਨੇ ਬੜੇ ਮਾੜੇ ਹਾਲਾਤਾਂ ਚੋਂ ਗੁਜ਼ਰ ਰਹੇ ਨੇ। ਸਾਰੇ ਜਣੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਬਹੁਤ ਸਾਰੀਆਂ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹ ਵੀ ਜਿਹੜੇ SEC ਵਰਕਰ ਆ, SES ਵਰਕਰ ਜਿਹੜੇ ਨੇ, ਉਹਨਾਂ ਵਾਸਤੇ ਫੂਡ ਤੇ ਹੋਰ ਬੰਦੋਬਸਤ ਕਰ ਰਹੇ ਨੇ। ਬਹੁਤ ਸਾਰੇ ਭੈਣਾਂ ਭਰਾਵਾਂ ਵੱਲੋਂ ਫੇਸਬੁੱਕ ਰਾਹੀਂ ਵੀ ਆਪਣੇ ਘਰ ਤੇ ਹੋਰ ਚੀਜ਼ਾਂ ਜਿਹੜੀਆਂ ਨੇ ਮੁਹੱਈਆ ਕੀਤੀਆਂ ਗਈਆਂ ਨੇ ਕਿ ਜਿਹੜੇ ਲੋਕੀ ਇਹਨਾਂ ਹੜ੍ਹਾਂ ਕਾਰਨ ਬੇਘਰ ਹੋਏ ਨੇ ਉਹ ਸਾਡੇ ਘਰ ਆਣ ਕੇ ਥੋੜੇ ਚਿਰ ਵਾਸਤੇ ਰਹਿ ਸਕਦੇ ਨੇ, ਫ੍ਰੀ ਆਫ ਕੋਸਟ ਰਹਿ ਸਕਦੇ ਨੇ। ਤੇ ਸਾਡਾ ਜਿਹੜਾ ਉਹ ਵਾਲਾ ਜਿਹੜਾ ਸਾਡਾ ਜਿਹਨੂੰ ਕਹਿ ਲਓ ਕਿ ਆਪਣਾ ਗੁਣ ਹੈਗਾ ਆ ਸਾਡੀ ਕਮਿਊਨਿਟੀ ਦਾ, ਸਿੱਖ ਭਾਈਚਾਰੇ ਦਾ, ਔਰ ਬਹੁਤ ਸਾਰੀਆਂ ਹਿੰਦੂ ਕਮਿਊਨਿਟੀਜ਼ ਦੀਆਂ ਵੀ ਮੈਂ ਫੇਸਬੁੱਕ ਤੇ ਦੇਖ ਰਿਹਾ ਕਿ ਉਹਨਾਂ ਦੇ ਵੀ ਬਹੁਤ ਸਾਰਿਆਂ ਲੋਕਾਂ ਨੂੰ ਆਖਿਆ ਕਿ ਤੁਸੀਂ ਸਾਡੇ ਘਰਾਂ ਜਾ ਕੇ ਤੁਸੀਂ ਰਹਿ ਸਕਦੇ ਹੋ। ਸੋ ਚੰਗੀ ਗੱਲ ਆ ਕਿ ਸਮੁੱਚਾ ਭਾਈਚਾਰਾ ਜਿਹੜਾ ਆ ਉਹ ਇਸ ਮੁਸੀਬਤ ਦੀ ਘੜੀ ਇਕੱਠਾ ਹੈ ਜੀ। ਬਿਲਕੁਲ ਸੰਧੂ ਸਾਹਿਬ, ਮੈਂ ਵੀ ਇਸੇ ਪੁਆਇੰਟ ਤੇ ਆਉਂਦੀ ਕਿਉਂਕਿ ਸਵੇਰ ਤੋਂ ਹੀ ਜਿਹੜੇ ਵੀ ਜਿੰਨੇ ਵੀ ਗਰੁੱਪ ਬਣੇ ਹੋਏ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਚਾਹੇ ਸਿਡਨੀ ਦੇ ਚਾਹੇ ਕੁਇਨਜ਼ਲੈਂਡ ਦੇ, ਕਿਉਂਕਿ ਨਾਰਥ ਕੁਇਨਜ਼ਲੈਂਡ ਦੇ ਵਿੱਚ ਵੀ ਹੜ੍ਹਾਂ ਦੀ ਸਥਿਤੀ ਬਣਦੀ ਜਾਂਦੀ ਹੈ। ਸੋ ਜਿੰਨੇ ਵੀ ਆਪਣੇ ਭਾਈਚਾਰੇ ਦੇ ਲੋਕ ਹੈਗੇ ਨੇ, ਚਾਹੇ ਹਿੰਦੂ ਕਮਿਊਨਿਟੀ ਦੇ ਲੋਕ ਹੈਗੇ ਨੇ, ਉਹਨਾਂ ਨੇ ਅਪੀਲ ਕੀਤੀ ਹੋਈ ਹੈ, ਇੱਕ ਲੋਕਾਂ ਨੂੰ ਰਿਕੁਐਸਟ ਵੀ ਕੀਤੀ ਹੈ ਕਿ ਜੇਕਰ ਤੁਹਾਡੇ ਕੋਲ ਘਰ ਜਾਂ ਖਾਣ ਪੀਣ ਦਾ ਰਸਦ ਪਾਣੀ ਨਹੀਂ ਹੈਗਾ, ਉਹ ਉਹਨਾਂ ਦੇ ਘਰ ਜਾ ਕੇ ਰਹਿ ਸਕਦੇ ਨੇ ਜਾਂ ਕੋਈ ਵੀ ਹੈਲਪ ਦੀ ਲੋੜ ਆ ਉਹਨਾਂ ਨਾਲ ਕਾਲ ਕਰ ਸਕਦੇ ਨੇ। ਬਿਲਕੁਲ ਹੀ ਇੱਕ ਭਾਈਚਾਰਕ ਸਾਂਝ ਜਿਹੜੀ ਹੈਗੀ ਆ ਦੇਖਣ ਨੂੰ ਮਿਲਦੀ ਹੈ। ਸੋ ਸੰਧੂ ਸਾਹਿਬ, ਮੈਂ ਤੁਹਾਡੇ ਤੋਂ ਇੱਕ ਗੱਲ ਹੋਰ ਪੁੱਛਣੀ ਚਾਹਾਂਗੀ ਕਿ ਜਨ ਜੀਵਨ ਕਿਸ ਤਰ੍ਹਾਂ ਪ੍ਰਭਾਵਿਤ ਹੋਇਆ ਸਿਡਨੀ ਦੇ ਵਿੱਚ? ਜਨ ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਲੋਕ ਆਪਣੇ ਕੰਮਾਂ ਤੇ ਨਹੀਂ ਜਾ ਸਕੇ, ਸਭ ਘਰਾਂ ਦੇ ਵਿੱਚ ਬੰਦ ਨੇ। ਔਰ ਜਿਹੜੇ ਇਹਨਾਂ ਫਲੱਡ ਅਫੈਕਟਡ ਏਰੀਆ ਦੇ ਵਿੱਚ ਲੋਕ ਬੈਠੇ ਨੇ ਉਹ ਸਟਰਗਲ ਕਰ ਰਹੇ ਨੇ। ਕੁਝ ਥਾਵਾਂ ਦੇ ਉੱਤੇ ਜ਼ਰੂਰਤ ਮਹਿਸੂਸ ਕਰਦੇ ਨੇ ਕਿ ਜਿਹੜੇ
SES ਵਰਕਰਸ ਆ ਉਹ ਪਹੁੰਚ ਕੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਉਣ ਜੀ ਔਰ ਇੱਕ ਤਰ੍ਹਾਂ ਨਾਲ ਜ਼ਿੰਦਗੀ ਦਾ ਇਹਨਾਂ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਇਹਨਾਂ ਹੜ੍ਹਾਂ ਨੇ ਔਰ ਇਹਨੂੰ ਰਿਕਵਰ ਕਰਦਿਆਂ ਨੂੰ ਕਾਫੀ ਜ਼ਿਆਦਾ ਸਮਾਂ ਲੱਗੇਗਾ। ਅੱਜ ਨਿਊ ਸਾਊਥ ਵੇਲਸ ਸਰਕਾਰ ਵੱਲੋਂ ਸਬਰਬਾਂ ਦੀ ਸੂਚੀ ਜਾਰੀ ਕੀਤੀ ਗਈ ਆ ਜੀ ਜਿਹਦੇ ਵਿੱਚ ਕਿ ਡਿਜ਼ਾਸਟਰ ਡਿਕਲੇਅਰ ਕੀਤਾ ਗਿਆ ਤੇ ਉਹਨਾਂ ਨੂੰ $1000 ਪਰ ਅਡਲਟ ਉਹਨਾਂ ਨੂੰ ਜਿਹੜਾ ਮੁਆਵਜ਼ਾ ਦੇਣ ਵਾਸਤੇ ਜਿਹੜਾ ਆ ਉਹ ਸਰਕਾਰ ਨੇ ਸਬਰਬਾਂ ਦੀ ਜਿਹੜੀ ਆ ਉਹ ਨਿਸ਼ਾਨਦੇਹੀ ਕੀਤੀ ਆ। ਸੋ ਉਹ ਲੋਕ ਜਿਹੜੇ ਨੇ ਅੱਜ ਜਾ ਕੇ ਆਪਣਾ ਅਪਲਾਈ ਕਰ ਸਕਦੇ ਨੇ। ਉਹ ਉਹਨਾਂ ਦੀ ਨਿਊ ਸਾਊਥ ਵੇਲਸ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਆਪਣੇ ਸਬਰਬ ਦੀ ਜਾਣਕਾਰੀ ਲੈ ਕੇ ਉਹ ਆਪਣੀ ਜਿਹੜੀ ਆ ਇਹ ਮੁਆਵਜ਼ਾ ਉਹਦੇ ਵਾਸਤੇ ਅਪਲਾਈ ਕਰ ਸਕਦੇ ਨੇ। ਜੀ ਬਿਲਕੁਲ, ਸਰਕਾਰ ਵੱਲੋਂ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਖਾਸ ਕਰਕੇ ਹੜ੍ਹ ਪ੍ਰਭਾਵਿਤ ਏਰੀਏ ਦੇ ਨਾਲ ਸੰਬੰਧਿਤ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਜਾਂ ਕਿਸ਼ਤੀਆਂ ਰਾਹੀਂ ਬਾਹਰ ਕੱਢਣ ਦੀ ਜਿਹੜੀ ਕਿਰਿਆ ਹੈਗੀ ਆ ਜਾਰੀ ਹੈ। ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਸਾਰੀ ਜਾਣਕਾਰੀ ਦੇ ਲਈ। ਪਰ ਜਾਂਦੇ ਜਾਂਦੇ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਡਿਸਕਸ ਕਰਨਾ ਚਾਹਾਂਗੀ ਕਿ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਕਰੋਪੀ ਦਾ ਸਾਹਮਣਾ ਕੀਤਾ ਜਾ ਰਿਹਾ, ਖਾਸ ਕਰਕੇ ਕੁਦਰਤੀ ਕਰੋਪੀ ਦਾ। ਇਸ ਤੋਂ ਪਹਿਲਾਂ 2020 ਦੇ ਵਿੱਚ ਨਿਊ ਸਾਊਥ ਵੇਲਸ ਦੇ ਜਿਹੜੇ ਜੰਗਲ ਸੀ, ਬੁਸ਼ ਸੀਗੀ, ਉਹਦੇ ਵਿੱਚ ਅੱਗ ਲੱਗ ਗਈ ਸੀ। ਉਸ ਤੋਂ ਬਾਅਦ ਚਲੋ ਕਰੋਨਾ ਵਾਇਰਸ ਦੀ ਸਿਚੁਏਸ਼ਨ ਆਈ, ਉਹ ਤਾਂ ਪੂਰੇ ਸੰਸਾਰ ਭਰ ਦੇ ਵਿੱਚ ਨੁਕਸਾਨਿਆ ਗਿਆ ਹੈ ਤੇ ਨਾਲ ਹੀ ਹੁਣ ਹੜ੍ਹਾਂ ਦੀ ਸਥਿਤੀ ਬਣੀ ਹੈ। ਸੋ ਕੁਦਰਤੀ ਕਰੋਪੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕੁਦਰਤੀ ਕਰੋਪੀ ਦੇਖੋ ਜੀ, ਕੁਦਰਤ ਦਾ ਜਿਸ ਤਰ੍ਹਾਂ ਕੁਦਰਤ ਨਾਲ ਅਸੀਂ ਛੇੜਛਾੜ ਕੀਤੀ ਆ ਉਹ ਉਸ ਨੂੰ ਦੇਖਦਿਆਂ ਹੋਇਆ ਸੰਸਾਰ ਪੱਧਰ ਦੇ ਉੱਤੇ ਹੀ ਮੌਸਮਾਂ ਦੇ ਵਿੱਚ ਔਰ ਕੁਦਰਤੀ ਕਰੋਪੀਆਂ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਵੇਖੀ ਗਈ ਹੈ ਪਿਛਲੇ ਕੁਝ ਸਾਲਾਂ ਦੇ ਦੌਰਾਨ ਜੀ। ਜਿਸ ਤਰ੍ਹਾਂ ਜੰਗਲ ਘਟ ਰਹੇ ਨੇ, ਜਿਸ ਤਰ੍ਹਾਂ ਪਾਣੀ ਦੂਸ਼ਿਤ ਹੋ ਰਿਹਾ ਆ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਜੰਗਲ ਕੱਟਦੇ ਆ ਤਾਂ ਜਿਹੜੀ ਇਰੋਜ਼ਨ ਆ, ਇਰੋਜ਼ਨ ਦੇ ਨਾਲ ਸਾਡਾ ਜਿਹੜੀ ਕੁਦਰਤੀ ਤੌਰ ਦੇ ਉੱਤੇ ਪ੍ਰਬੰਧ ਕੀਤਾ ਹੁੰਦਾ ਕੁਦਰਤ ਨੇ ਇਹਨਾਂ ਆਫਤਾਂ ਤੋਂ ਬਚਣ ਦਾ ਜੀ, ਉਹ ਅਸੀਂ ਪ੍ਰਬੰਧ ਗਵਾ ਲੈਂਦੇ ਆ। ਸੋ ਕਿਤੇ ਨਾ ਕਿਤੇ ਇਸ ਕੁਦਰਤੀ ਕਰੋਪੀ ਵਾਸਤੇ ਜਿਹੜਾ ਮਨੁੱਖ ਆ ਉਹਦੀ ਤਰੱਕੀ ਉਹ ਵੀ ਕਿਤੇ ਨਾ ਕਿਤੇ ਇਹ ਜ਼ਿੰਮੇਵਾਰ ਜ਼ਰੂਰ ਹੈਗੀ ਆ ਜੀ। ਸੋ ਸਾਨੂੰ ਹੁਣ ਗਾਂ ਅਲਰਟ ਰਹਿਣਾ ਚਾਹੀਦਾ, ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ ਔਰ ਆਪਣਾ ਵਾਤਾਵਰਨ ਦਾ ਜਿਹੜਾ ਆ ਉਹ ਹਮੇਸ਼ਾ ਖਿਆਲ ਰੱਖਣਾ ਚਾਹੀਦਾ। ਜਿਹੜੇ ਕੁਦਰਤੀ ਸਾਧਨ ਆ ਉਹਨਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ, ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਸੰਧੂ ਸਾਹਿਬ ਬਹੁਤ ਹੀ ਸੋਹਣੇ ਮੈਸੇजेस ਦਿੱਤੇ ਨੇ ਤੁਸੀਂ ਤੇ ਜਿਹੜੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ, ਤਾਜ਼ਾ ਹਾਲਾਤਾਂ ਬਾਰੇ ਸਿਡਨੀ ਦੇ, ਨਿਊ ਸਾਊਥ ਵੇਲਸ ਦੇ ਸਾਰੇ ਜਿੰਨੇ ਵੀ ਪ੍ਰਭਾਵਿਤ ਖੇਤਰ ਨੇ ਉਹਦੇ ਬਾਰੇ ਤੁਸੀਂ ਸਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਓਕੇ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਅੱਜ ਦਾ ਦਿਨ ਜਿੱਥੇ ਹਰ ਕਿਸਾਨ ਮੌਜੂਦ ਹੈ ਉੱਥੇ ਇਕੱਠ ਕੀਤੇ ਜਾ ਰਹੇ ਨੇ, ਚਾਹੇ ਉਹ ਸੂਬਾ ਪੰਜਾਬ ਹੋਵੇ ਜਾਂ ਰਾਜਧਾਨੀ ਦਿੱਲੀ। ਨੌਜਵਾਨਾਂ ਦਾ ਠਾਠਾ ਮਾਰਦਾ ਦ੍ਰਿਸ਼, ਕੇਸਰੀ ਪੱਗਾਂ ਬੰਨੀ ਜੈ ਜਵਾਨ ਜੈ ਕਿਸਾਨ ਦੇ ਨਾਰੇ ਲਾਉਂਦੇ ਕਿਸਾਨਾਂ ਦਾ ਜੋਸ਼ ਦੇਖਣਿਆ ਬਣਦਾ ਹੈ। ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਦਾ ਜਥਾ ਬਸੰਤੀ ਪੱਗਾਂ ਬੰਨ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ ਭੇਂਟ ਕਰਨ ਲਈ ਦਿੱਲੀ ਦੇ ਬਾਰਡਰਾਂ ਨੂੰ ਮੋਟਰਸਾਈਕਲਾਂ ਤੇ ਰਵਾਨਾ ਹੋਇਆ। ਦੇਰ ਸ਼ਾਮ ਦਿੱਲੀ ਬਾਰਡਰ ਪਹੁੰਚਣ ਤੇ ਜਥੇ 'ਚ ਸ਼ਾਮਲ ਨੌਜਵਾਨਾਂ ਦਾ ਉੱਥੇ ਹਜ਼ਾਰਾਂ ਕਿਸਾਨਾਂ ਨੇ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ। ਕਸਬਾ ਨੂਰ ਮਹਿਲ ਤੋਂ ਜਥਾ ਰਵਾਨਾ ਕਰਨ ਮੌਕੇ ਸੰਬੋਧਨ ਕਰਦਿਆਂ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਕਨਵੀਨਰ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਸ਼ਹੀਦ ਸਾਡੇ ਤੋਂ ਮੰਗ ਕਰਦੇ ਨੇ ਕਿ ਹਰ ਜ਼ਬਰ ਜ਼ੁਲਮ ਖਿਲਾਫ ਜਵਾਨੀ ਨੂੰ ਆਪਣੇ ਮੁੱਕੇ ਤਾਣ ਮੈਦਾਨ 'ਚ ਨਿਤਰਨ ਦੀ ਲੋੜ ਹੈ। ਮੋਦੀ ਦੀ ਫਾਂਸੀਵਾਦੀ ਸਰਕਾਰ ਨੇ 300 ਤੋਂ ਵੱਧ ਕਿਸਾਨ ਮਜ਼ਦੂਰਾਂ ਦੇ ਇਸ ਅੰਦੋਲਨ ਦੌਰਾਨ ਸ਼ਹੀਦ ਹੋ ਜਾਣ ਤੇ ਇੱਕ ਲਫ਼ਜ਼ ਵੀ ਹਮਦਰਦੀ ਦਾ ਨਹੀਂ ਪ੍ਰਗਟਾਇਆ, ਜੋ ਉਸ ਦੀ ਗੈਰ ਸੰਵੇਦਨਸ਼ੀਲਤਾ ਅਤੇ ਗੈਰ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸਾਡੇ ਦੇਸ਼ ਦੇ ਕੁਦਰਤੀ ਸਰਮਾਏ ਨੂੰ ਵਿਦੇਸ਼ੀਆਂ ਤੋਂ ਬਚਾਉਣ ਅਤੇ ਲੋਕਾਂ ਦੀ ਲੁੱਟ ਨੂੰ ਖਤਮ ਕਰਨ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਪਰ ਮੋਦੀ ਸਰਕਾਰ ਸਭ ਕੁਝ ਕਾਰਪੋਰੇਟਰਾਂ ਨੂੰ ਲੁਟਾਉਣ ਦੇ ਰਾਹ ਤੁਰੀ ਹੋਈ ਹੈ। ਆਗੂਆਂ ਨੇ ਕਿਹਾ ਕਿ ਨੌਜਵਾਨ ਸ਼ਹੀਦਾਂ ਦੇ ਪਿੰਡ ਖਟਕੜ ਕਲਾਂ, ਸਰਾਬਾ, ਜ਼ਿਲ੍ਹਿਆਂਵਾਲਾ ਬਾਗ, ਹੁਸੈਨੀਵਾਲਾ ਅਤੇ ਫਤਿਹਗੜ੍ਹ ਸਾਹਿਬ ਤੋਂ ਪਵਿੱਤਰ ਮਿੱਟੀ ਲੈ ਕੇ ਦਿੱਲੀ ਦੇ ਬਾਰਡਰਾਂ ਤੱਕ ਪਹੁੰਚੇ ਨੇ। ਉਹਨਾਂ ਜ਼ੋਰਦਾਰ ਮੰਗ ਕੀਤੀ ਹੈ ਕਿ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ, ਨਹੀਂ ਤਾਂ ਮੋਦੀ ਸਰਕਾਰ ਹੋਰ ਵੀ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਮੋਦੀ ਸਰਕਾਰ ਦੁਆਰਾ ਪਾਸ ਕੀਤੇ 3 ਖੇਤੀ ਕਾਨੂੰਨਾਂ ਖਿਲਾਫ ਅਤੇ MSP ਨੂੰ ਕਾਨੂੰਨੀ ਮਾਨਤਾ ਦੀ ਮੰਗ ਸੰਬੰਧੀ ਦੇਸ਼ ਦੇ ਕੋਨੇ-ਕੋਨੇ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਪਹੁੰਚੇ ਨੇ। 100 ਦਿਨਾਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਨੌਜਵਾਨ ਮੋਦੀ ਸਰਕਾਰ ਦੁਆਰਾ ਪਾਸ ਕੀਤੇ 3 ਖੇਤੀ ਕਾਨੂੰਨਾਂ ਖਿਲਾਫ ਅਤੇ MSP ਨੂੰ ਕਾਨੂੰਨੀ ਮਾਨਤਾ ਦੀ ਮੰਗ ਸੰਬੰਧੀ ਦੇਸ਼ ਦੇ ਕੋਨੇ-ਕੋਨੇ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਬੀਤੇ 100 ਦਿਨਾਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਨੇ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਨੌਜਵਾਨਾਂ ਨੂੰ ਬਸੰਤੀ ਪੱਗਾਂ ਬੰਨ੍ਹ ਕੇ ਅੱਜ ਦਿੱਲੀ ਮੋਰਚੇ ਤੇ ਆਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਨੌਜਵਾਨਾਂ ਨੇ ਬਖੂਬੀ
ਪਾਲਣ ਕੀਤਾ ਤੇ ਇਸ ਸਮੇਂ ਅਜਿਹਾ ਨਜ਼ਾਰਾ ਬਣਿਆ ਹੈ ਕਿ ਜਿੱਥੇ ਵੀ ਦੇਖੋ ਬਸੰਤੀ ਪੱਗਾਂ ਦਿਖਾਈ ਦੇ ਰਹੀਆਂ ਨੇ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਦੀ ਮਿੱਟੀ ਲੈ ਕੇ ਯੂਥ ਵਿੰਗ ਕਿਰਤੀ ਕਿਸਾਨ ਨੌਜਵਾਨ ਭਾਰਤ ਸਭਾ ਦਾ ਕਾਫਲਾ ਬਲਕਰਨ ਸਿੰਘ ਵੇਰੋਕੇ ਅਤੇ ਕਰਮਜੀਤ ਸਿੰਘ ਮਾਣੂਕੇ ਦੀ ਅਗਵਾਈ ਹੇਠ ਦਿੱਲੀ ਮੋਰਚੇ ਲਈ ਰਵਾਨਾ ਹੋਇਆ ਸੀ, ਜੋ ਕਿ ਇਸ ਸਮੇਂ ਦਿੱਲੀ ਵਿੱਚ ਮੌਜੂਦ ਨੇ। ਆਗੂਆਂ ਨੇ ਕਿਹਾ ਹੈ ਕਿ ਜਿਨ੍ਹਾਂ ਵਿਦੇਸ਼ੀ ਤਾਕਤਾਂ ਖਿਲਾਫ ਲੜਦਿਆਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਸਰਾਭੇ ਨੇ ਸ਼ਹੀਦੀਆਂ ਦਿੱਤੀਆਂ, ਅੱਜ ਸਮੇਂ ਦੀਆਂ ਸਰਕਾਰਾਂ ਉਹਨਾਂ ਸਾਮਰਾਜੀ ਤਾਕਤਾਂ ਨਾਲ ਮਿਲ ਕੇ ਦੇਸ਼ ਨੂੰ ਲੁੱਟ ਰਹੀਆਂ ਨੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਸ਼ਹੀਦਾਂ ਦੇ ਪਿੰਡਾਂ ਤੋਂ ਪਵਿੱਤਰ ਮਿੱਟੀ ਲਿਜਾਣ ਦਾ ਉਦੇਸ਼ ਕੁਰਬਾਨੀਆਂ ਤੋਂ ਪ੍ਰੇਰਣਾ ਲੈਂਦਿਆਂ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੰਘਰਸ਼ ਤੇਜ਼ ਕਰਨਾ ਹੈ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਬਸੰਤੀ ਪੱਗਾਂ ਬੰਨ੍ਹ ਕੇ ਸਰਾਭੇ ਪਿੰਡ ਦੀ ਮਿੱਟੀ ਲੈ ਕੇ ਦਿੱਲੀ ਰਵਾਨਾ ਹੋਏ। ਇਸ ਮੌਕੇ ਜਗਰੂਪ ਸਿੰਘ ਰੌਂਕੇ, ਬਲਕਰਨ ਸਿੰਘ ਮਲਿਆਣਾ, ਬਲਵੰਤ ਸਿੰਘ ਰਾਜਿਆਣਾ, ਨਾਜਰ ਸਿੰਘ ਖਾਈ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਬਹਰਹਾਲ ਅੱਜ ਦਿੱਲੀ ਦੇ ਸਾਰੇ ਬਾਰਡਰਾਂ ਤੇ ਕਿਸਾਨਾਂ ਵੱਲੋਂ ਮਿਲ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦੇ ਉਦਘਾਟਨੀ ਸਮਾਗਮ ਸਮਾਪਤ ਹੋ ਚੁੱਕੇ ਨੇ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਨਾਲ ਹੋਰ ਮੰਤਰੀ ਹਾਜ਼ਰ ਸਨ ਅਤੇ ਜੈਸਿੰਡਾ ਨੇ ਸਿੱਖ ਭਾਈਚਾਰੇ ਦੀ ਰਹਿਤ ਮਰਿਆਦਾ ਅਨੁਸਾਰ ਆਪਣਾ ਸਿਰ ਢੱਕਿਆ ਹੋਇਆ ਸੀ ਤੇ ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਜੂਦ ਹੋਏ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਸਾਡੇ ਮੁਲਕ ਵਿੱਚ ਸਿੱਖ ਭਾਈਚਾਰੇ ਦੀ ਗਿਣਤੀ ਬੇਹੱਦ ਘੱਟ ਹੈ, ਪਰ ਇਸ ਦੇ ਬਾਵਜੂਦ ਇਹਨਾਂ ਵੱਲੋਂ ਕਮਿਊਨਿਟੀ ਲਈ ਕੀਤੇ ਜਾ ਰਹੇ ਵੱਡੇ ਕਾਰਜਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਪੀਐਮ ਨੇ ਕਰੋਨਾ ਕਾਲ ਦੌਰਾਨ ਸਿੱਖ ਸੁਪਰੀਮ ਸੁਸਾਇਟੀ ਵੱਲੋਂ ਕੀਤੇ ਗਏ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਿੱਖਾਂ ਦੇ ਹਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਤਪਰ ਰਹਿੰਦੇ ਨੇ। ਉਹਨਾਂ ਸੁਸਾਇਟੀ ਨੂੰ ਕੁਝ ਲੋਕਲ ਬੋਰਡਾਂ ਅਤੇ ਕਮੇਟੀਆਂ ਵਿੱਚ ਸ਼ਾਮਲ ਕਰਨ ਦਾ ਵੀ ਐਲਾਨ ਕੀਤਾ ਹੈ। ਜੈਸਿੰਡਾ ਜੋ 1.5 ਘੰਟੇ ਲਈ ਸਮਾਗਮ 'ਚ ਆਏ ਸਨ, ਪਰ ਨਜ਼ਾਰਾ ਵੇਖ ਕੇ ਉਹ ਕਰੀਬ 3 ਘੰਟਿਆਂ ਤੱਕ ਸ਼ਾਮਲ ਰਹੇ। ਇਸ ਦੌਰਾਨ ਸਿੱਖ ਸੁਪਰੀਮ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਕਿ ਸੁਸਾਇਟੀਆਂ ਦੇ ਨੁਮਾਇੰਦਿਆਂ ਵੱਲੋਂ ਪ੍ਰਧਾਨ ਮੰਤਰੀ ਕੋਲ 5 ਕਕਾਰਾਂ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਗਈ ਕਿ ਸਿੱਖਾਂ ਨੂੰ ਜਨਤਕ ਥਾਵਾਂ ਤੇ ਪਹਿਨਣ ਲਈ ਕਾਨੂੰਨੀ ਹੱਕ ਦਿੱਤਾ ਜਾਵੇ। ਇਸ ਮਸਲੇ ਬਾਬਤ ਚਾਰਾਂ ਪਾਰਟੀਆਂ ਦੇ ਲੀਡਰਾਂ ਨੇ ਹਾਂ ਪੱਖੀ ਹਾਮੀ ਭਰੀ ਹੈ। ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨਾਗਰਾ ਅਤੇ ਰਜਿੰਦਰ ਸਿੰਘ ਜਿੰਦੀ ਸਮੇਤ ਸਕੱਤਰ ਸਤਨਾਮ ਸਿੰਘ ਸੰਘਾ ਮੁਤਾਬਕ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪ੍ਰਧਾਨ ਮੰਤਰੀ ਕੋਲ ਭਾਰਤ ਵਿੱਚ ਕਰੋਨਾ ਕਾਲ ਦੌਰਾਨ ਫਸੇ ਲੋਕਾਂ ਸਮੇਤ ਭਾਰਤੀ ਮੂਲ ਦੇ ਲੋਕਾਂ ਦੀਆਂ ਵੀਜ਼ਾ ਸੰਬੰਧੀ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ, ਜਿਸ ਦੇ ਐਮਪੀ ਨੇ ਕਰੀਬ 1 ਘੰਟਾ ਉਹਨਾਂ ਸਮੇਤ 5 ਮੰਤਰੀਆਂ ਦੇ ਨਾਲ ਬੈਠਕ ਕੀਤੀ ਅਤੇ ਛੇਤੀ ਹੀ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਜਤਾਇਆ। ਦੱਸ ਦਈਏ ਕਿ ਕਰੀਬ 40 ਸਾਲ ਪਹਿਲਾਂ ਸੁਪਰੀਮ ਸਿੱਖ ਸੁਸਾਇਟੀ ਹੋਂਦ ਵਿੱਚ ਆਈ ਸੀ। ਕਰੀਬ 550 ਮੈਂਬਰਾਂ ਦੀ ਟੀਮ ਇਸ ਦਾ ਹਿੱਸਾ ਹੈ। ਇਹਨਾਂ ਮੈਂਬਰਾਂ ਵਿੱਚੋਂ ਹੀ ਐਗਜ਼ੈਕਟਿਵ ਕਮੇਟੀ ਬਣਦੀ ਹੈ ਜੋ ਗੁਰਦੁਆਰਾ ਪ੍ਰਬੰਧਾਂ ਸਮੇਤ ਸਮਾਜ ਸੇਵਾ ਦੇ ਕਾਰਜਾਂ ਨੂੰ ਵੇਖਦੀ ਹੈ। ਇਹ ਕਮੇਟੀ 3 ਭਾਗਾਂ ਵਿੱਚ ਵੰਡੀ ਹੋਈ ਹੈ ਜੋ ਖੇਡਾਂ, ਸਿੱਖਿਆ ਅਤੇ ਧਾਰਮਿਕ ਕਾਰਜਾਂ ਨੂੰ ਦੇਖਦੀ ਹੈ। ਸਮਾਗਮ ਵਿੱਚ ਪਹੁੰਚੇ ਜੈਸਿੰਡਾ ਆਰਡਨ ਸਭ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋਏ, ਫਿਰ ਉਹ ਖੇਡ ਸਮਾਗਮਾਂ ਦਾ ਹਿੱਸਾ ਬਣੇ। ਇਸ ਦੌਰਾਨ ਸੁਪਰੀਮ ਸਿੱਖ ਸੁਸਾਇਟੀਆਂ ਦੇ ਨੁਮਾਇੰਦਿਆਂ ਵੱਲੋਂ ਪ੍ਰਧਾਨ ਮੰਤਰੀ ਕੋਲ ਕਰੋਨਾ ਕਾਰਨ ਭਾਰਤ ਵਿੱਚ ਫਸੇ ਨਿਊਜ਼ੀਲੈਂਡਰਜ਼ ਨੂੰ ਵਾਪਸ ਲਿਆਉਣ ਦਾ ਮੁੱਦਾ ਚੁੱਕਿਆ ਗਿਆ, ਜਿਸ ਤੇ ਪੀਐਮ ਨੇ 1 ਹਫ਼ਤੇ ਦੇ ਅੰਦਰ ਫੈਸਲਾ ਲੈਣ ਦੀ ਗੱਲ ਕਹੀ ਹੈ। ਪਰ ਨਾਲ ਹੀ ਉਹਨਾਂ ਕਿਹਾ ਕਿ ਵਾਪਸੀ ਹਾਲੇ ਅਕਤੂਬਰ ਤੱਕ ਨਹੀਂ ਹੋ ਸਕੇਗੀ, ਪਰ ਫਿਰ ਵੀ ਉਹ ਕੋਈ ਢੁਕਵਾਂ ਵੀਜ਼ਾ ਯੋਜਨਾ ਜ਼ਰੂਰ ਬਣਾਉਣਗੇ। ਸਿੱਖ ਭਾਈਚਾਰੇ ਬੋਲਦਿਆਂ ਜੈਸਿੰਡਾ ਨੇ ਕਿਹਾ ਕਿ ਬੇਸ਼ੱਕ ਪੰਜਾਬੀ ਭਾਈਚਾਰੇ ਦੀ ਗਿਣਤੀ ਸਾਡੇ ਮੁਲਕ ਵਿੱਚ ਬੇਹੱਦ ਘੱਟ ਹੈ, ਪਰ ਸਮਾਜਿਕ ਤੌਰ ਤੇ ਇਸ ਭਾਈਚਾਰੇ ਨੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪੀਐਮ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਸਿੱਖ ਭਾਈਚਾਰੇ ਵੱਲੋਂ ਕੀਤੀ ਸੇਵਾ ਦੀ ਸ਼ਲਾਘਾ ਕੀਤੀ ਗਈ, ਜਿਸ ਕਰਕੇ ਸੁਪਰੀਮ ਸਿੱਖ ਸੁਸਾਇਟੀ ਨੂੰ ਫੂਡ ਹੀਰੋ ਦਾ ਐਵਾਰਡ ਵੀ ਦਿੱਤਾ ਗਿਆ। ਭਾਰਤੀ ਮੁੰਡੇ ਕੁੜੀਆਂ ਨੇ ਬਾਹਰਲੇ ਮੁਲਕਾਂ 'ਚ ਜਾ ਕੇ ਆਪਣੇ ਕਾਮਯਾਬੀ ਦੇ ਝੰਡੇ ਕੱਢੇ ਨੇ। ਚਾਹੇ ਉਹ ਕੋਈ ਵੀ ਖੇਤਰ ਹੋਵੇ, ਬਾਹਰ ਆ ਕੇ ਸਖਤ ਮਿਹਨਤ ਕਰ ਮੁਕਾਮ ਪਾਉਣਾ ਸੌਖਾ ਨਹੀਂ, ਪਰ ਜਿਸ ਨੂੰ ਮਿਹਨਤ ਅਤੇ ਲਗਨ ਨਾਲ ਪਿਆਰ ਹੋ ਜਾਵੇ ਉਹ ਜ਼ਿੰਦਗੀ ਦੀ ਹਰ ਮੰਜ਼ਲ ਨੂੰ ਸਰ ਕਰ ਲੈਂਦਾ ਹੈ। ਭਾਰਤੀ ਮੂਲ ਦੀ ਨਿਊਜ਼ੀਲੈਂਡ 'ਚ ਰਹਿੰਦੀ ਪੰਜਾਬੀ ਮੁਟਿਆਰ ਮਨਦੀਪ ਸਿੱਧੂ ਨੇ ਕਰ ਦਿਖਾਇਆ ਇਹ ਕਮਾਲ। ਕਹਿੰਦੇ ਹਨ ਕਿ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ। ਅਜਿਹਾ ਹੀ ਕੁਝ ਪੰਜਾਬ ਦੀ ਮਨਦੀਪ ਕੌਰ ਸਿੱਧੂ ਨੇ ਕੀਤਾ। ਉਹ ਨਿਊਜ਼ੀਲੈਂਡ ਪੁਲਿਸ 'ਚ ਭਰਤੀ ਹੋਣ ਵਾਲੀ ਪਹਿਲੀ ਭਾਰਤੀ ਔਰਤ ਹੈ ਜੋ ਪੁਲਿਸ ਵਿੱਚ ਸੀਨੀਅਰ ਸਰਜੈਂਟ ਦੇ ਅਹੁਦੇ ਤੱਕ ਪਹੁੰਚਣ ਵਾਲੀ ਇਕਲੌਤੀ ਭਾਰਤੀ ਬਣੀ ਹੈ। ਜੇਕਰ ਮਨਦੀਪ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ ਪੰਜਾਬ ਦੇ ਮਾਨਸਾ ਦੇ ਪਿੰਡ ਕਮਾਲੂ ਦੀ ਮਨਦੀਪ ਜੋ ਪਿੰਡ ਤੋਂ ਚੰਡੀਗੜ੍ਹ ਸ਼ਿਫਟ ਹੋ ਗਈ ਸੀ। 1996 ਵਿੱਚ ਉਹ ਆਸਟ੍ਰੇਲੀਆ ਚਲੇ ਗਈ। ਆਸਟ੍ਰੇਲੀਆ ਵਿੱਚ ਮਨਦੀਪ ਨੇ ਪੜ੍ਹਾਈ ਕੀਤੀ ਅਤੇ ਕੁਝ ਸਾਲਾਂ ਬਾਅਦ ਉਹ ਉੱਥੋਂ ਨਿਊਜ਼ੀਲੈਂਡ ਚਲੇ ਗਈ, ਜਿੱਥੇ ਉਸਨੇ ਕਈ ਥਾਵਾਂ ਤੇ ਕੰਮ ਕੀਤਾ। ਮਨਦੀਪ ਨੂੰ
ਪੁਲਿਸ ਵੱਲ ਪ੍ਰੇਰਿਤ ਕਰਨ ਲਈ ਇੱਕ ਰਿਟਾਇਰ ਪੁਲਿਸ ਮੁਲਾਜ਼ਮ ਦਾ ਹੱਥ ਹੈ, ਕਿਉਂਕਿ ਜਿੱਥੇ ਮਨਦੀਪ ਕੌਰ ਰਹਿੰਦੀ ਸੀ ਉੱਥੇ ਇਹ ਰਿਟਾਇਰ ਪੁਲਿਸ ਮੁਲਾਜ਼ਮ ਵੀ ਰਹਿੰਦਾ ਸੀ, ਜੋ ਆਪਣੀ ਪੁਲਿਸ ਦੀ ਨੌਕਰੀ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਦੱਸਦਾ ਹੁੰਦਾ ਸੀ। ਉਸਨੇ ਪੁਲਿਸ ਮੁਲਾਜ਼ਮ ਨੂੰ ਕਿਹਾ ਕਿ ਉਹ ਵੀ ਪੁਲਿਸ 'ਚ ਭਰਤੀ ਹੋਣਾ ਚਾਹੁੰਦੀ ਹੈ, ਇਸ ਲਈ ਰਿਟਾਇਰ ਪੁਲਿਸ ਮੁਲਾਜ਼ਮ ਨੇ ਉਸ ਦੀ ਮਦਦ ਕੀਤੀ ਅਤੇ ਉਹ 2004 ਵਿੱਚ ਬਤੌਰ ਸੀਨੀਅਰ ਕਾਂਸਟੇਬਲ ਭਰਤੀ ਹੋ ਗਈ। ਫਿਰ ਉਸਨੇ ਪ੍ਰਮੋਸ਼ਨ ਲਈ ਕਈ ਵਾਰ ਅਪਲਾਈ ਕੀਤਾ, ਪਰ ਹੁਣ ਮਨਦੀਪ ਸੀਨੀਅਰ ਸਰਜੈਂਟ ਬਣ ਚੁੱਕੀ ਹੈ। ਉਹ ਪਹਿਲੀ ਭਾਰਤੀ ਪੰਜਾਬੀ ਔਰਤ ਹੈ ਜੋ ਇਸ ਅਹੁਦੇ ਤੇ ਪਹੁੰਚੀ ਹੈ। ਮਿਆਂਮਾਰ ਦੇ ਸੂਬਾ ਰਖੀਨ ਦੇ ਦਰਜਨਾਂ ਸਮਾਜ ਸੇਵੀ ਸੰਗਠਨ ਮਿਆਂਮਾਰ 'ਚ ਫੌਜੀ ਰਾਜਪਾਲਟੇ ਖਿਲਾਫ ਅੰਦੋਲਨ ਵਿੱਚ ਸ਼ਾਮਲ ਹੋ ਗਏ ਨੇ। ਇਸ ਨਾਲ ਫੌਜ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਖਿਲਾਫ ਦੇਸ਼ ਦੀਆਂ ਘੱਟ ਗਿਣਤੀਆਂ ਵੱਲੋਂ ਇਕਜੁੱਟ ਹੋਣ ਦੇ ਸੰਕੇਤ ਮਿਲ ਰਹੇ ਨੇ। ਇਸ ਤੋਂ ਪਹਿਲਾਂ ਵੀ ਸੂਬੇ ਦੇ ਲੋਕ ਦੇਸ਼ ਦੇ ਫੌਜ ਖਿਲਾਫ ਹੋ ਰਹੇ ਪ੍ਰਦਰਸ਼ਨਾਂ 'ਚ ਸ਼ਮੂਲੀਅਤ ਕਰਦੇ ਨਜ਼ਰ ਆ ਰਹੇ ਨੇ। ਰਖੀਨ, ਚੀਨ ਤੇ ਮਰੋ ਤੋਂ ਇਲਾਵਾ ਹੋਰ ਥਾਵਾਂ ਤੇ 77 ਸਿਵਲ ਸੁਸਾਇਟੀ ਗਰੁੱਪਾਂ ਨੇ ਫੌਜ ਨੂੰ ਲੋਕਾਂ ਤੇ ਜ਼ਾਲਮਾਨਾ ਕਾਰਵਾਈਆਂ ਬੰਦ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਵਿੱਚ ਲਗਭਗ 250 ਮੁਜ਼ਾਹਰਾਕਾਰੀ ਮਾਰੇ ਜਾ ਚੁੱਕੇ ਨੇ। ਉਹਨਾਂ ਨੇ ਹਿਰਾਸਤ ਵਿੱਚ ਲਏ ਗਏ ਮੁਜ਼ਾਹਰਾਕਾਰੀਆਂ ਦੀ ਰਿਹਾਈ ਦੀ ਮੰਗ ਵੀ ਕੀਤੀ। ਇੱਕ ਸਾਂਝੇ ਬਿਆਨ ਰਾਹੀਂ ਫੌਜ ਤੋਂ ਮੰਗ ਕੀਤੀ ਗਈ ਕਿ ਫੌਜੀ ਸ਼ਾਸਨ ਖਤਮ ਕਰਕੇ ਸਵੈ ਪ੍ਰਸ਼ਾਸਨ ਤੇ ਆਧਾਰਿਤ ਸੰਘੀ ਜਮਹੂਰੀ ਪ੍ਰਣਾਲੀ ਨੂੰ ਸਵੀਕਾਰ ਕੀਤਾ ਜਾਵੇ, ਜਿਸ ਨੂੰ ਲੋਕ ਚਾਹੁੰਦੇ ਨੇ। ਇਸ ਸੰਬੰਧੀ ਟਿੱਪਣੀ ਲਈ ਫੌਜ ਦੇ ਇੱਕ ਤਰਜਮਾਨ ਨੂੰ ਫੋਨ ਕੀਤਾ ਗਿਆ, ਪਰ ਉਸਨੇ ਕੋਈ ਜਵਾਬ ਨਾ ਦਿੱਤਾ। ਲੰਮੇ ਸਮੇਂ ਤੋਂ ਜਮਹੂਰੀ ਕਾਰਕੁਨ ਖੀਨ ਓਹਮਾਰ ਨੇ ਕਿਹਾ ਕਿ ਜਾਤੀ ਘੱਟ ਗਿਣਤੀ ਸਮੂਹ ਹੀ ਅੰਤਮ ਫੈਸਲਾ ਕਰ ਸਕਦੇ ਨੇ ਕਿ ਦੇਸ਼ ਦੀ ਵਾਂਗਡੋਰ ਕਿਸ ਦੇ ਹੱਥ ਹੋਵੇਗੀ। ਅੰਮ੍ਰਿਤਸਰ ਵਿੱਚ ਖਾਲਸਾ ਮਿਸ਼ਨ ਆਰਗੇਨਾਈਜੇਸ਼ਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਬੀਤੇ ਦਿਨ 2 ਨਿਹੰਗ ਸਿੰਘਾਂ ਨੂੰ ਪੁਲਿਸ ਮੁਕਾਬਲੇ 'ਚ ਮਾਰਨ ਦੀ ਘਟਨਾ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜਾਂ ਕੋਲ ਪੜਤਾਲ ਕਰਾਏ ਜਾਣ ਦੀ ਮੰਗ ਕੀਤੀ ਹੈ। ਜਥੇਬੰਦੀਆਂ ਨੇ ਕਿਹਾ ਕਿ ਪੁਲਿਸ ਅਨੁਸਾਰ ਦੋਵੇਂ ਨਿਹੰਗ ਸਿੰਘ ਇੱਕ ਕਤਲ ਕੇਸ ਦੇ ਵਿੱਚ ਦੋਸ਼ੀ ਸਨ, ਪਰ ਫਿਰ ਵੀ ਇਸ ਬਾਰੇ ਸਜ਼ਾ ਦੇਣ ਦਾ ਅਧਿਕਾਰ ਅਦਾਲਤ ਨੂੰ ਹੈ। ਜਥੇਬੰਦੀਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦਖਲਅੰਦਾਜ਼ੀ ਕਰਕੇ ਐਸਡੀਐਮ ਦੀ ਪੜਤਾਲ ਰੱਦ ਕਰਕੇ ਹਾਈ ਕੋਰਟ ਪਾਸੋਂ ਪੜਤਾਲ ਕਰਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੁਲਿਸ ਚਾਹੁੰਦੀ ਤਾਂ ਦੋਵੇਂ ਨਿਹੰਗ ਸਿੰਘ ਜਿਉਂਦੇ ਫੜੇ ਜਾ ਸਕਦੇ ਸਨ। ਉਹਨਾਂ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਵਾਲੀ ਹੈ, ਜਦ ਕਿ ਸਿੱਖ ਪੰਥ ਹਜ਼ਾਰਾਂ ਝੂਠੇ ਪੁਲਿਸ ਮੁਕਾਬਲਿਆਂ ਦਾ ਅਜੇ ਤੱਕ ਨਿਆਂ ਮੰਗ ਰਹੀ ਹੈ। ਦੱਸ ਦਈਏ ਕਿ ਪਿੰਡ ਸਿੰਘਪੁਰਾ ਵਿੱਚ ਬੀਤੇ ਦਿਨ ਪੁਲਿਸ ਮੁਕਾਬਲੇ ਦੌਰਾਨ 2 ਨਿਹੰਗ ਸਿੰਘਾਂ ਦੀ ਮੌਤ ਦੇ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪੜਤਾਲ ਕਰਨ ਲਈ ਫੋਰੈਂਸਿਕ ਸਾਇੰਸ ਲੈਬੋਰੇਟਰੀ ਮੋਹਾਲੀ ਚੰਡੀਗੜ੍ਹ ਦੀ ਟੀਮ ਭਿੱਖੀਵਿੰਡ ਪੁੱਜੀ। ਡਿਪਟੀ ਕਮਿਸ਼ਨਰ ਤਰਨਤਾਰਨ ਨੇ ਇਸ ਕੇਸ ਦੀ ਮੈਜਿਸਟ੍ਰੇਟ ਜਾਂਚ ਦੀ ਜ਼ਿੰਮੇਵਾਰੀ ਰਾਜੇਸ਼ ਸ਼ਰਮਾ ਐਸਡੀਐਮ ਪੱਟੀ ਨੂੰ ਸੌਂਪੀ ਹੈ। ਦੋਹਾਂ ਮ੍ਰਿਤਕਾਂ ਦੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿੱਚ ਡਾਕਟਰਾਂ ਦੀ ਟੀਮ ਬਣਾਈ ਗਈ ਹੈ, ਜਿਨ੍ਹਾਂ ਦੀ ਅਗਵਾਈ ਵਿੱਚ ਪੋਸਟਮਾਰਟਮ ਕੀਤਾ ਗਿਆ ਹੈ। ਇਸ ਦੌਰਾਨ ਫੋਰੈਂਸਿਕ ਸਾਇੰਸ ਲੈਬੋਰੇਟਰੀ ਚੰਡੀਗੜ੍ਹ ਨੂੰ ਸੂਚਨਾ ਦਿੱਤੀ ਗਈ ਸੀ, ਜਿਸ ਤੇ ਇਸ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਜਾਣਕਾਰੀ ਇਕੱਠੀ ਕੀਤੀ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ। ਇਜਾਜ਼ਤ ਦਿਓ, ਧੰਨਵਾਦ।